ਕਾਦਾ ਜੀਵਣਾ ਉਹ ਜਗ ਤੇ ਬੱਚਿਆਂ ਦਾ, ਉਹ ਜਦੋਂ ਮਾਂ ਤੇ ਬਾਪ ਨਾ ਪਾਸ ਹੋਵੇ। ਜਿਸ ਵੇਲੇ ਇਨਸਾਨ ਇਸ ਦੁਨੀਆ ਤੋਂ ਜਾਂਦਾ ਨਾ, ਉਸ ਵੇਲੇ ਉਹਦੇ ਜਨਾਜ਼ੇ ਤੇ ਉਹ ਲੋਕ ਵੀ ਇਕੱਠੇ ਹੁੰਦੇ ਨੇ ਜਿਨ੍ਹਾਂ ਉਹਨੂੰ ਕਦੇ ਜ਼ਿੰਦਗੀ 'ਚ ਪੁੱਛਿਆ ਹੀ ਨਹੀਂ। ਲੀਰਾਂ ਪਾਟੀਆਂ ਵੇਖ ਕੇ ਹੱਸਦੇ ਸਨ, ਅੱਜ ਕਫਨ ਸੰਵਾਰਨ ਤੇ ਆ ਗਏ ਨੇ। ਬੁੱਲਿਆ ਕੀ ਜਾਣਾ ਮੈਂ ਕੌਣ, ਕਿ ਜਿੱਥੇ ਹੈ ਇੱਕੋ ਜ਼ਾਤ ਹੱਕ ਦੀ ਏ, ਮੇਰੀ ਜ਼ਾਤ ਕੋਈ ਨਹੀਂ ਤੇ ਸਿਫਾਤ ਕੋਈ ਨਹੀਂ। ਭਲਾ ਖਾਕ ਨਮਾਣੀ ਨੇ ਬੋਲਣਾ ਕੀ, ਜੇ ਨਾ ਯਾਰ ਬੋਲੇ ਹੁੰਦੀ ਬਾਤ ਕੋਈ ਨਹੀਂ। ਨਾ ਮੈਂ ਤੋਲਾ ਨਾ ਮੈਂ ਮਾਸ਼ਾ, ਹੁਣ ਗੱਲ ਰੱਤੀਆਂ ਤੇ ਆਸ਼ਾ ਗੁਲਸ਼ਰਫ, ਤੁਸੀਂ ਵੇਖ ਰਹੇ ਹੋ ਮੇਰਾ ਆਪਣਾ ਪੰਜਾਬੀ ਪੋਡਕਾਸਟ। ਵਿਊਅਰਸ, ਪੰਜਾਬੀ ਦੀ ਗੱਲ ਹੋ ਰਹੀ ਹੈ ਤੇ ਪੰਜਾਬੀ ਲਫ਼ਜ਼ ਸੁਣਦੇ ਹੀ ਨਾ ਸਾਡੇ ਇੱਕ ਐਸਾ ਕਨਸੈਪਟ ਬਣ ਗਿਆ ਹੈ ਕਿ ਜ਼ਿਹਨ 'ਚ ਆਉਂਦੀ ਹੈ ਵਲਗਰ ਕਾਮੇਡੀ, ਸਟੇਜ ਡਰਾਮਾ ਦੇ ਇਖਲਾਕ ਤੋਂ ਗਿਰੇ ਹੋਏ ਅਜੀਬੋ ਗਰੀਬ ਡਾਇਲੌਗਸ। ਬਟ ਜੇ ਅਸੀਂ ਹਿਸਟਰੀ ਦੀ ਤਰਫ ਜਾਈਏ ਨਾ, ਤਾਂ ਸਾਡੀ ਧਰਤੀ, ਪੰਜਾਬ ਦੀ ਧਰਤੀ ਇੰਨੀ ਰਿਚ ਹੈ। ਇੱਥੋਂ ਐਸੀ ਸ਼ਖਸੀਅਤ ਨੇ ਜਨਮ ਲਿਆ ਕਿ ਮੈਂ ਨਾਮ ਦੱਸਦੀ ਜਾਵਾਂ ਤੇ ਸ਼ਾਮ ਪੈ ਜਾਏਗੀ। ਤੇ ਅੱਜ ਅਸੀਂ ਉਹਨਾਂ ਸ਼ਖਸੀਅਤ ਨੂੰ ਯਾਦ ਕਰਾਂਗੇ, ਉਹਨਾਂ ਦੇ ਕਲਾਮਾਂ ਨੂੰ ਯਾਦ ਕਰਾਂਗੇ। ਤੇ ਕਲਾਮਾਂ ਦਾ ਜਦੋਂ ਨਾਮ ਲਈਦਾ ਹੈ, ਕਲਾਮ ਦੇ ਬਾਰੇ 'ਚ ਅਸੀਂ ਕਹਿੰਦੇ ਕਿ ਬਹੁਤ ਕੋਈ ਸੁਰੀਲੀ ਆਵਾਜ਼ ਆ ਜਾਏ ਤੇ ਸਾਡੇ ਕੰਨ ਦੇ ਵਿੱਚ ਰਸ ਘੋਲ ਜਾਵੇ, ਤੇ ਉਹ ਇੱਕ ਹੀ ਆਵਾਜ਼ ਹੈ, ਆਲੋਵਾਲ ਦੇ ਬਿਲਾਲ ਹੈਦਰ ਸਾਹਿਬ। ਆਲੂ ਲਾਲ ਇਹ ਮੈਂ ਕਿਹਾ ਸੀ ਤੁਸੀਂ ਸਹੀ ਕਰਾਣਾ, ਮੈਂ ਆਲੂ ਲਾਲ ਉਸ ਦਿਨ ਦਾ ਯਾਦ ਕੀਤਾ। ਆਲੂ ਲਾਲ ਦੇ ਬਿਲਾਲ ਹੈਦਰ ਸਾਹਿਬ। ਬਿਲਾਲ ਹੈਦਰ ਸਾਹਿਬ, ਮੈਨੂੰ ਲੱਗਦਾ ਹੈ ਕਿ ਜਿਹੜੀ ਪੰਜਾਬੀ ਹੈ ਨਾ, ਹਾਂਜੀ, ਉਹ ਮਾਂ ਦੀ ਲੋਰੀ ਵੀ ਹੈ, ਕਿਸਾਨ ਦੇ ਕਣਕ ਦੀ ਬੋਰੀ ਵੀ ਹੈ, ਇਸ਼ਕ ਦੀ ਇਬਤਦਾ ਵੀ ਹੈ, ਕਿਆ ਬਾਤ, ਤੇ ਰੱਬ ਨਾਲ ਜਦੋਂ ਅਸੀਂ ਮਿਲ ਜਾਂਦੇ ਹਾਂ ਤੇ ਸਾਡੀ ਇੰਤਹਾ ਵੀ ਹੈ। ਬੇਸ਼ੱਕ। ਤੇ ਲੇਕਿਨ ਮੈਂ ਜਾਣਨੀ ਹਾਂ ਕਿ ਤੁਸੀਂ ਦੱਸੋ ਕਿ ਇਸ਼ਕ ਕੀ ਹੈ। ਇਸ਼ਕ ਮੈਂ ਦੱਸਾਂ ਜਾਂ ਵਾਰਿਸ ਸ਼ਾਹ ਸਰਕਾਰ ਜੋ ਦੱਸਦੇ ਨੇ ਉਹ ਦੱਸਾਂ? ਮੈਨੂੰ ਲੱਗਦਾ ਹੈ ਕਿ ਅਸੀਂ ਕੁਝ ਨਹੀਂ ਹੈਗੇ। ਵਾਰਿਸ ਸ਼ਾਹ ਸਾਹਿਬ ਕੀ ਕਹਿੰਦੇ ਨੇ ਉਹੀ ਦੱਸੋ। ਵਾਰਿਸ ਸ਼ਾਹ ਸਰਕਾਰ ਲਿਖਦੇ ਨੇ ਕਿ ਮਿੱਠੀ ਨੈਣ ਰਾਂਝੇ ਨੂੰ ਇਸ਼ਕ ਦੱਸਦੀ ਹੈ। ਮਿੱਠੀ ਨੈਣ ਰਾਂਝੇ ਨੂੰ ਇਸ਼ਕ ਦੱਸਦੀ, ਉਹਨੂੰ ਕਹਿੰਦੀ ਏ ਕਿ ਤੂੰ ਜੱਟਾਂ ਦਾ ਪੁੱਤਰ ਏਡਾ ਸੋਹਣਾ ਹੈ, ਇਸ਼ਕ ਦੇ ਆਖੇ ਨਾ ਲੱਗੀ। ਉਹ ਕਹਿੰਦਾ ਤੈਨੂੰ ਇਸ਼ਕ ਦਾ ਕੀ ਪਤਾ ਹੈ। ਅੱਛਾ। ਉਹ ਕਹਿੰਦੀ ਏ ਬਹਿ ਜਾ, ਮੈਂ ਤੈਨੂੰ ਇਸ਼ਕ ਦੱਸਣੀ ਆ, ਇਸ਼ਕ ਕੀ ਏ। ਵਾਰਿਸ ਸ਼ਾਹ ਸਰਕਾਰ ਲਿਖਦੇ ਨੇ, ਹੋ ਵਾਹ, ਕਿ ਮਿੱਠੀ ਬੋਲਦੀ ਜੂ ਤਦਬੀਰ ਕਰਕੇ, ਤੈਨੂੰ ਦੱਸਨੀਆਂ ਰਾਂਝਿਆ ਛੋਰਾ ਵੇ, ਹਾਲ ਇਸ਼ਕ ਦਾ ਖੋਲ ਸੁਣਾਵਨੀਆਂ, ਤੇ ਜਿਹੜਾ ਵਰਤਿਆ ਪੂਰਾ ਪੂਰਾ ਵੇ, ਪੰਧ ਇਸ਼ਕ ਦਾ ਚੱਲਣਾ ਬਹੁਤ ਔਖਾ, ਰਾਹ ਇਸ਼ਕ ਦਾ ਔਰਾ ਸੋਰਾ ਵੇ, ਮਜ਼ਾ ਇਸ਼ਕ ਦਾ ਕੋੜਾ ਹੈ ਜ਼ਹਿਰ ਵਾਂਗੂ, ਉਤਲੀ ਕੱਤ ਕੇ ਫਕਣਾ ਮੋਰਾ ਵੇ, ਮਜ਼ਾ ਇਸ਼ਕ ਦਾ ਕੋੜਾ ਹੈ ਜ਼ਹਿਰ ਵਾਂਗੂ, ਤਲੀ ਕੱਤ ਕੇ ਫਕਣਾ ਮੋਰਾ ਵੇ, ਕਾਲੇ ਇਸ਼ਕ ਦੇ ਹਰਫ ਜੋ ਨਾਗ ਬੈਠੇ, ਵਾਹ 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 ਵਾਹ, ਕੁੰਡਲ ਕੱਤ ਕੇ ਤੇਰਾ ਚੋਰਾਵੇ, ਭੇਤ ਇਸ਼ਕ ਦੇ ਨੂੰ ਸੋਈ ਜਾਣਦਾ ਏ,
ਵਾਹ ਮਰਦ ਰਿੰਦ ਜੋ ਅਕਲ ਦਾ ਗੋਰਾ ਵੇ ਉਹ ਭੇਤ ਇਸ਼ਕ ਦੇ ਨੂੰ ਸੋਈ ਜਾਣਦਾ ਏ ਮਰਦ ਰਿੰਦ ਜੋ ਅਕਲ ਦਾ ਗੋਰਾ ਵੇ ਤੇ ਰਾਂਝੇ ਨੂੰ ਦੱਸਦੀ ਏ ਜੀ ਕਿ ਪਾਤ ਪਾਤ ਦਾ ਦਸਨੀਆਂ ਇਸ਼ਕ ਤੈਨੂੰ ਵਾਹ ਉਹ ਜਿਹੜਾ ਹੋਵੇ ਕਿ ਰਾਤ ਦੋਰਾਵੇ ਵਾਰਸ ਸ਼ਾਹ ਰੰਜਟੇ ਨੂੰ ਇਸ਼ਕ ਦੱਸਾਂ ਹੁਣ ਦੱਸਣ ਲੱਗੀ ਇਸ਼ਕ ਕੀ ਹੈ ਵਾਰਸ ਸ਼ਾਹ ਰੰਜਟੇ ਨੂੰ ਇਸ਼ਕ ਦੱਸਾਂ ਇਸ਼ਕ ਜਿਵੇਂ ਨਥੂਰ ਦਾ ਫੋੜਾ ਵਾਹ 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 ਕਮਾਲ ਅੱਛਾ ਬਿਲਾਲ ਇਸ਼ਕ ਦਾ ਤੇ ਪਤਾ ਚੱਲ ਗਿਆ ਦੱਸਤਾ ਉਹਨੇ ਹਾਂ ਜੀ ਲੇਕਿਨ ਹੁਣ ਮੈਨੂੰ ਇਹ ਦੱਸੋ ਕਿ ਬੁੱਲਿਆ ਕੀ ਜਾਣਾ ਮੈਂ ਕੌਣ ਇਹ ਕੀ ਫਲਸਫਾ ਹੈ ਬੁੱਲਿਆ ਕੀ ਜਾਣਾ ਮੈਂ ਕੌਣ ਹਾਂ ਇਹ ਫਲਸਫਾ ਹੈ ਕਿ ਜਿਸ ਵੇਲੇ ਇਨਸਾਨ ਰੱਬ ਦੇ ਇੰਨਾ ਕਰੀਬ ਹੋ ਜਾਂਦਾ ਹੈ ਕਿ ਉਹਦੀ ਮੈਂ ਮਰ ਜਾਂਦੀ ਹੈ ਹਾਂ ਫਿਰ ਉਹ ਕਹਿੰਦਾ ਕਿ ਤੂੰ ਹੀ ਹੈ ਮੈਂ ਕੁਝ ਵੀ ਨਹੀਂ ਮੈਂ ਕੀ ਜਾਣਾ ਮੈਂ ਕੌਣ ਮੈਂ ਦੱਸਣਾ ਅੱਛਾ ਕਿ ਜਿੱਥੇ ਹੈ ਇੱਕੋ ਜ਼ਾਤ ਹੱਕ ਦੀ ਏ ਹਾਂ ਮੇਰੀ ਜ਼ਾਤ ਕੋਈ ਨਹੀਂ ਤੇ ਸਿਫਾਤ ਕੋਈ ਨਹੀਂ ਬੇਸ਼ੱਕ ਭਲਾ ਖਾਕ ਨਮਾਣੀ ਨੇ ਬੋਲਣਾ ਕੀ ਜੇ ਨਾ ਯਾਰ ਬੋਲੇ ਹੁੰਦੀ ਬਾਤ ਕੋਈ ਨਹੀਂ ਬੇਸ਼ੱਕ ਤੇ ਬਾਕੀ ਯਾਰ ਮੇਰਾ ਮੈਂ ਤੇ ਹਾਂ ਫਾਨੀ ਮੇਰੀ ਇਸ ਤੋਂ ਵੱਧ ਔਕਾਤ ਕੋਈ ਨਹੀਂ ਤੈਨੂੰ ਹੋਰ دیਵਾਨਿਆਂ ਕੀ ਦੱਸਾਂ ਮੇਰੀ ਸਿਫਤ ਕੀ ਹੈ ਜਿਹਦੀ ਜ਼ਾਤ ਕੋਈ ਨਹੀਂ ਆ ਹਾ 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 ਇਸ ਸਟੇਜ ਤੇ ਜਿਸ ਵੇਲੇ ਬੰਦਾ ਆਂਦਾ ਤੇ ਫੇਰ ਕਹਿੰਦਾ ਬੁੱਲਿਆ ਕੀ ਜਾਣਾ ਮੈਂ ਕੌਣ ਤੇ ਸੁਣਾ ਦੋ ਨਾ ਫਿਰ ਕੋਈ ਬੁੱਲੇ ਸ਼ਾਹ ਸਰਕਾਰ ਦਾ ਹਾਂਜੀ ਬਾਬਾ ਜੀ ਬੁੱਲੇ ਸ਼ਾਹ ਸਰਕਾਰ ਫਰਮਾਉਂਦੇ ਨੇ ਹੋ ਜੇ ਮੈਂ ਤੈਨੂੰ ਬਾਹਰ ਢੂੰਡਾਂ ਆ ਹਾ 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 ਕਿ ਤੈਨੂੰ ਮੈਂ ਲੱਭਣ ਜਾਵਾਂ ਬਾਹਰ ਤੇ ਮੇਰੇ ਅੰਦਰ ਕੌਣ ਸਮਾਣ ਜੇ ਮੈਂ ਤੈਨੂੰ ਅੰਦਰ ਢੂੰਡਾਂ ਉਹ ਫੇਰ ਮੁਕੱਯਦ ਜਾਣ ਵਾਹ ਕਿ ਜੇ ਮੈਂ ਤੈਨੂੰ ਅੰਦਰ ਲੱਭਾਂ ਆਪਣੇ ਅੰਦਰ ਲੱਭਣ ਸ਼ੁਰੂ ਕਰ ਦਿਆਂ ਤਾਂ ਫਿਰ ਮੈਂ ਤੈਨੂੰ ਨਿੱਕੀ ਜੀ ਚੀਜ਼ ਸਮਝਾਂ ਤੇ ਜੇ ਮੈਂ ਤੈਨੂੰ ਬਾਹਰ ਲੱਭਾਂ ਤੇ ਤੂੰ ਹਰ ਜਗ੍ਹਾ ਤੇ ਹਰ ਥਾਂ ਤੇ ਜੇ ਮੈਂ ਤੈਨੂੰ ਅੰਦਰ ਢੂੰਡਾਂ ਫੇਰ ਮੁਕੱਯਦ ਜਾਣ ਤਾਂ ਸਰਕਾਰ ਨੇ ਗੱਲ ਹੀ ਮੁਕਾਈ ਇਹਨਾਂ ਦੋਵਾਂ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਸਰਕਾਰ ਲਿਖਦੇ ਨੇ ਠੀਕ ਹੈ ਕਿ ਸਭ ਕੁਝ ਤੂੰ ਹੈ ਉਹ ਸਭ ਵਿੱਚ ਤੂੰ ਹੈ ਤੇ ਮੈਂ ਸਭ ਤੋਂ ਪਾਕ ਪਛਾਣਾ ਮੈਂ ਵੀ ਤੂੰ ਤੇ ਤੂੰ ਵੀ ਤੂੰ ਵਿੱਚ ਬੁੱਲਾ ਕੌਣ ਨਿਮਾਣ ਵਾਹ 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 ਕਿ ਬੁੱਲੇ ਨੂੰ ਲੋਕੀ ਮੱਤੀ ਦੇਂਦੇ ਆਹਾ ਬੁੱਲਿਆ ਆ ਜਾ ਵਿੱਚ ਮਸੀਤੀ ਵਿੱਚ ਮਸੀਤਾਂ ਦੇ ਕੀ ਕੁਝ ਹੁੰਦਾ ਵਾਹ ਜੇ ਦਿਲੋਂ ਨਮਾਜ਼ ਨਾ ਨੀਤੀ ਬਾਹਰੋਂ ਪਾਕ ਕੀਤੇ ਕੀ ਹੋਵੇ ਜੇ ਤੇਰੇ ਅੰਦਰ ਰਹੀ ਪਲਤੀ ਬਿਨਾ ਕਾਮਲ ਮੁਰਸ਼ਿਦ ਬੁਲਿਆ ਉਹ ਐਵੇਂ ਗਈ ਇਬਾਦਤ ਕੀਤੀ ਬਿਨਾ ਕਾਮਲ ਮੁਰਸ਼ਿਦ ਬੁਲਿਆ ਐਵੇਂ ਗਈ ਇਬਾਦਤ ਕੀਤੀ ਤੇ ਪੜ ਪੜ ਆਲਮ ਫਾਜ਼ਲ ਹੋਇਓ ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ ਲੋਕਾਂ ਨੂੰ ਸਾਰੀ ਉਮਰ ਠੀਕ ਕਰਦਿਆਂ ਗੁਜ਼ਰ ਚੱਲੀ ਏ ਕਦੇ ਆਪਣੇ ਆਪ ਵੱਲ ਵੇਖਿਆ ਹੀ ਨਹੀਂ ਪੜ ਪੜ ਆਲਮ ਫਾਜ਼ਲ ਹੋਇਓ
ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ, ਜਾ ਜਾ ਵੜਨਾ ਏ ਮਦਰ ਮਸੀਤੀ, ਕਦੀ ਮਨ ਆਪਣੇ ਵਿੱਚ ਵੜਿਆ ਹੀ ਨਹੀਂ। ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ, ਉਹ ਕਦੀ ਨਫਸ ਆਪਣੇ ਨਾਲ ਲੜਿਆ ਹੀ ਨਹੀਂ। ਬੁੱਲੇ ਸ਼ਾਹ ਅਸਮਾਨੀ ਉੱਡਦੀਆਂ ਫੜਨਾ, ਤੇ ਜਿਹੜਾ ਘਰ ਬੈਠਾ ਉਹਨੂੰ ਫੜਿਆ ਏ। ਵਾਹ ਵਾਹ ਵਾਹ, ਕਮਾਲ ਕਮਾਲ। ਬਿਲਾਲ ਹੈਦਰ, ਐਸਾ ਕਲਾਮ ਸੁਣਾਓ ਜਿਹੜਾ ਤੁਸੀਂ ਕਿਸੇ ਮਹਿਫਿਲ 'ਚ ਪੜ੍ਹਿਆ ਤੇ ਸਾਰਿਆਂ ਦੇ ਅੱਖਾਂ 'ਚ ਅਥਰੂ ਆ ਗਏ। ਇੱਕ ਹੁੰਦਾ ਨਾ, ਇੱਕ ਦੇ ਦਿਲ ਨੂੰ ਲੱਗ ਗਿਆ, ਦੂਸਰੇ ਦੇ, ਪਰ ਸਾਰੀ ਮਹਿਫਿਲ ਹੀ ਰਵਾਤੀ। ਉਹ ਕਿਹੜਾ ਕਲਾਮ ਸੀ? ਉਹ ਇੱਕ ਜਗ੍ਹਾ ਮੈਂ ਗਿਆ ਤੇ ਉੱਥੇ ਇੱਕ ਬੰਦਾ ਨਾ, ਜਿਸ ਮੈਨੂੰ ਸੱਦਿਆ ਸੀ ਮਹਿਫਲ ਤੇ, ਉਹਨੇ ਕਿਹਾ ਬਲਾਲ ਭਾਈ, ਮੇਰੇ ਵਾਲਦ ਸਾਹਿਬ ਮੇਰੇ ਪਿੰਡ ਨਾਲ ਇੰਜ ਜੁੜੇ ਹੋਏ ਸਨ ਜਿਸ ਤਰ੍ਹਾਂ ਲੋਹਾ ਮਕਨਾਤੀਸ ਨੂੰ ਜੁੜਿਆ ਹੁੰਦਾ। ਅੱਛਾ। ਤੇ ਮੇਰੇ ਵਾਲਦ ਸਾਹਿਬ ਨਾਲ ਲੋਕਾਂ ਚੰਗਾ ਨਹੀਂ ਕੀਤਾ, ਤੇ ਮੈਨੂੰ ਫਿਰ ਉੱਥੇ ਸ਼ੇਰ ਸੁਣਾਉਣਾ ਪਿਆ। ਮੈਂ ਉਹਨੂੰ ਆਖਿਆ ਕਿ ਜਿਸ ਵੇਲੇ ਇਨਸਾਨ ਇਸ ਦੁਨੀਆ ਤੋਂ ਜਾਂਦਾ ਨਾ, ਉਸ ਵੇਲੇ ਉਹਦੇ ਜਨਾਜ਼ੇ ਤੇ ਉਹ ਲੋਕ ਵੀ ਇਕੱਠੇ ਹੁੰਦੇ ਨੇ ਜਿਨ੍ਹਾਂ ਉਹਨੂੰ ਕਦੇ ਜ਼ਿੰਦਗੀ 'ਚ ਪੁੱਛਿਆ ਹੀ ਨਹੀਂ। ਹਾਂ, ਬਿਲਕੁਲ ਬਿਲਕੁਲ ਇੰਜ ਹੀ ਹੈ। ਜ਼ਿੰਦਗੀ 'ਚ ਪੁੱਛਿਆ ਨਹੀਂ, ਤੇ ਜਿਸ ਵੇਲੇ ਜਨਾਜ਼ਾ ਉੱਠਿਆ ਤੇ ਨਸ ਕੇ ਉਹਦੇ ਜਨਾਜ਼ੇ ਨੂੰ ਕੰਧਾ ਦਿੱਤਾ, ਤੇ ਉਸ ਵੇਲੇ ਉਹਦੀ ਕੀ ਪੁਕਾਰ ਹੈ ਜੀ। ਉਹ ਕੀ ਪੁਕਾਰ ਕਰਦਾ ਹੈ ਕਿ ਮੈਂ ਇਹਨਾਂ ਨਾਲ ਤੇ ਬੜੀ ਨਿਭਾ ਕੇ ਰੱਖੀ, ਲੇਕਿਨ ਮੈਨੂੰ ਇਹ ਜ਼ਿੰਦਗੀ 'ਚ ਮਿਲੇ ਨਹੀਂ, ਮੇਰੀ ਰੁਖਸਤੀ ਚੰਗੀ ਨਹੀਂ ਕੀਤੀ ਇਹਨਾਂ। ਤੇ ਉਸ ਵੇਲੇ ਉਹਦੀ ਕੀ ਪੁਕਾਰ ਹੈ? ਉਹ ਕਹਿੰਦਾ ਕਿ ਸਹਿਕ ਸਹਿਕ ਕੇ ਜਿਨ੍ਹਾਂ ਨੂੰ ਮਰ ਗਿਆ ਮੈਂ, ਅੱਜ ਸਦਰਾਂ ਵਾਰਨ ਤੇ ਆ ਗਏ ਨੇ, ਲੀਰਾਂ ਪਾਟੀਆਂ ਵੇਖ ਕੇ ਹੱਸਦੇ ਸਨ, ਅੱਜ ਕਫਨ ਸੰਵਾਰਨ ਤੇ ਆ ਗਏ ਨੇ। ਉਹ ਫੜੀ ਬਾਨਾ ਵਿੱਚ ਮੁਸੀਬਤਾਂ ਦੇ, ਕਬਰ ਵਿੱਚ ਉਤਾਰਨ ਤੇ ਆ ਗਏ ਨੇ। ਉਹ ਜਿੰਨਾ ਫੁੱਲਾਂ ਨੂੰ ਸੈਕ ਸਰਦਾਰ ਮੋਇਆ, ਕਬਰ ਉੱਤੇ ਖਲਾਰਨ ਤੇ ਆ ਗਏ ਨੇ। ਜਿਨ੍ਹਾਂ ਨੂੰ ਬੜਾ ਕਰੀਬੀ ਸਮਝਿਆ, ਉਹਨਾਂ ਐਂਡ ਤੇ ਬੜਾ ਧੋਖਾ ਦਿੱਤਾ। ਤੇ ਫਿਰ ਸਰਕਾਰ ਲਿਖਦੇ ਨੇ ਕਿ ਕਰੀਬੀ ਸਮਝ ਕੇ ਜਿਨ੍ਹਾਂ ਦੇ ਕਰੀਬ ਹੋਇਆ, ਉਹ ਜੜਾਂ ਮੇਰੀਆਂ ਓ ਖੇਡਦੇ ਰਹੇ, ਵਫਾਦਾਰੀ ਵਾਲੀ ਰੱਸੀ ਪਿਆਰ ਵਾਲੀ, ਉਹ ਮੈਂ ਵਟਦਾ ਰਿਹਾ ਓ ਦੇੜਦੇ ਰਹੇ, ਕਿ ਜਲਦੀ ਮਾਰ ਲਾ ਦਾਗ ਪਰੀਤ ਲੱਗੇ, ਮੈਂ ਤੋਂ ਦਾਰਿਆ ਉਹ ਲਬੇੜਦੇ ਰਹੇ, ਟਿੰਡਾਂ ਸਖਣੀਆਂ ਵੇਖ ਕਸੂਰ ਮੰਦਾ, ਐਵੇਂ ਖੂ ਖਿਆਲਾਂ ਦੇ ਗੇੜਦੇ ਰਹੇ। ਵਾਹ ਵਾਹ ਵਾਹ। ਉਹ ਨੀਚਾਂ ਦੀ ਇਸ਼ਨਾਈ ਕੋਲ ਤੇ ਫੈਜ਼ ਕਿਸੇ ਨਹੀਂ ਪਾਇਆ, ਕਿ ਕਰਤੇ ਅੰਗੂਰ ਚੜਾਇਆ ਤੇ ਹਰ ਗੁੱਛਾ ਜ਼ਖਮਾਇਆ, ਉਹ ਜਾਂਦੀ ਵਾਰ ਡਰਾਉਣਾ ਬਣਿਓ, ਹੱਥ ਨਹੀਂ ਲਾਂਦੇ ਡਰਦੇ, ਉਹ
ਉਹ ਜਿਨ੍ਹਾਂ ਲਈ ਤੂੰ ਪਾਪ ਕਮਾਵੇਂ ਤੇ ਕਿੱਥੇ ਨੀ ਤੇਰੇ ਕਰ ਦੇ। ਮੀਆਂ ਸਾਹਿਬ ਲਿਖਦੇ ਨੇ ਉਹ ਅਸੀਂ ਕਿਸੇ ਦੇ ਕੁਝ ਨਹੀਂ ਲੱਗਦੇ ਤੇ ਨਾ ਕੋਈ ਸਾਡਾ ਦਰਦੀ, ਉਹ ਦੇਸੋਂ ਕੱਢ ਪਰਦੇਸੀ ਕੀਤਾ ਤੇ ਜਿਵੇਂ ਸਜਣ ਦੀ ਮਰਜ਼ੀ ਤੇ ਲੈ ਸਜਣਾ ਅਸਾਂ ਤੋੜ ਨਿਭਾਈ, ਉਹ ਜਾਨ ਦਿੱਤੀ ਰਾਤ ਤੇਰੇ ਹਸ਼ਰ ਦਿਹਾੜੇ ਸ਼ਰਮ ਤੈਨੂੰ ਤੇ ਕੱਜ ਲਈ ਪਰਦੇ ਮੇਰੇ। ਉਹ ਸਾਰੀ ਮਹਿਫਲ ਇੰਜ ਰੋਣ ਡਈ ਸੀ ਕਿ ਜਿੱਦਾਂ ਐ ਰੋ ਰਹੀ ਹੈ। ਹਾਂਜੀ ਮੈਂ ਹੈਰਾਨ ਹੋਣੀ ਕਿ ਤੁਸੀਂ ਵੀ ਨਾਲ ਰੋ ਹੀ ਰਹੇ ਹੁੰਦੇ ਹੋ ਤੇ ਰੋਂਦੇ ਰੋਂਦੇ ਗਾ ਕੇ ਇੰਜ ਲੈਂਦੇ ਹੋ। ਇਹ ਹਿੰਮਤ ਕਿੱਥੋਂ ਆਉਂਦੀ ਹੈ? ਮੀਆਂ ਸਾਹਿਬ ਲਿਖਦੇ ਨੇ ਰੋਣਾ ਦਿਲ ਦਾ ਮੈਲ ਗਵਾਵੇ ਤੇ ਵਿਛੜੇ ਯਾਰ ਮਿਲਾਵੇ ਤੇ ਸਹੁੰ ਰੱਬ ਦੀ ਕਦੇ ਰੋਣ ਵਾਲਾ ਬੇਮੁਰਾਦ ਨਾ ਜਾਵੇ। ਵਾਹ, ਬਿਲਕੁਲ ਬਿਲਕੁਲ। ਤੁਸੀਂ ਹੁਣੇ ਵਾਕਿਆ ਸੁਣਾ ਰਹੇ ਸੀ ਕਿ ਕਿਸੇ ਦੇ ਵਾਲਿਦ ਸਾਹਿਬ ਦੀ ਵਫਾਤ ਹੋਈ ਸੀ ਤੇ ਤੁਸੀਂ ਉੱਥੇ ਗਏ ਤੇ ਹੁਣ ਵਾਲਿदैन ਦਾ ਜ਼ਿਹਨ ਚ ਆ ਗਿਆ ਤੇ ਇਹ ਐਸੀ ਆਈ ਥਿੰਕ ਅੱਲਾਹ ਪਾਕ ਦੀ ਰਹਿਮਤ ਹੈ ਕਿ ਜਦੋਂ ਇਹ ਸਿਰ ਤੋਂ ਸਾਇਆ ਹਟਦਾ ਹੈ ਨਾ ਤੇ ਬਾਅਦ ਵਿੱਚ ਕਦਰ ਹੁੰਦੀ ਹੈ ਬੰਦੇ ਨੂੰ। ਬਾਅਦ ਚ ਪਤਾ ਚੱਲਦਾ ਹੈ ਕਿ ਦੁਨੀਆ 'ਚ ਕਿਹੜਾ ਤੁਹਾਡਾ ਪਹਿਲਾਂ ਅਸੀਂ ਵਾਲਿਦਾਂ ਨੂੰ ਪੁੱਛਦੇ ਨਹੀਂ ਆ ਤੇ ਫਿਰ ਬਾਅਦ ਵਿੱਚ ਜਦੋਂ ਦੁਨੀਆ ਤੋਂ ਟੁਰ ਜਾਂਦੇ ਨੇ ਉਹਨਾਂ ਦੇ ਖਤਮਾਂ ਤੇ ਢੇਰ ਪੈਸੇ ਲਾਣੇ ਆ, ਆਲਾ ਤੋਂ ਆਲਾ ਚੀਜ਼ਾਂ ਰੱਖਨੇ ਆ। ਤੇ ਮੇਰਾ ਵੈਸੇ ਨਜ਼ਰੀਆ ਇਹ ਹੈ ਕਿ ਉਹ ਆਲਾ ਤੋਂ ਆਲਾ ਚੀਜ਼ਾਂ ਉਹਨਾਂ ਦੇ ਜਿਉਂਦਿਆਂ ਉਹਨਾਂ ਨੂੰ ਖਵਾਈਆਂ ਜਾਣ। ਬਿਲਕੁਲ। ਤੇ ਮੈਂ ਇੱਕ ਜਗ੍ਹਾ ਗਿਆ ਤੇ ਉੱਥੇ ਬੜਾ ਸੋਹਣਾ ਸੈਟਅਪ ਉਹਨਾਂ ਨੇ ਆਪਣੇ ਵਾਲਿਦ ਦਾ ਖਤਮ ਦਵਾਇਆ ਤੇ ਉੱਥੇ ਉਹਨਾਂ ਨੇ ਬੜੇ ਸੋਹਣੇ ਟੇਬਲ ਲਾਏ ਤੇ ਫਰੂਟ ਤੇ ਪਤਾ ਨਹੀਂ ਕਿਹੜੀ ਕਿਹੜੀ ਚੀਜ਼, ਮਟਨ ਤੱਕ ਹਰ ਚੀਜ਼ ਮਤਲਬ ਅਵੇਲੇਬਲ ਸੀ ਉੱਥੇ। ਤੇ ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਜੇ ਇੰਨਾ ਕੁਛ ਇਹਨਾਂ ਦਾ ਬੁੱਢਾ ਖਾ ਲੈਂਦਾ ਨਾ ਤੇ ਅੱਜ ਤੱਕ ਉਹ ਜ਼ਿੰਦਾ ਰਹਿਣਾ ਸੀ। ਉਹ 4 ਸਾਲ ਹੋਰ ਕੱਢ ਜਾਣਾ ਸੀ। ਤੇ ਅਸੀਂ ਲੋਕ ਪਹਿਲਾਂ ਨਹੀਂ ਕਦਰ ਕਰਦੇ ਤੇ ਬਾਅਦ ਵਿੱਚ ਕਰਨਾ ਚਾਹੀਦਾ। ਮੈਂ ਨਹੀਂ ਕਹਿੰਦਾ ਕਰਨਾ ਨਹੀਂ ਚਾਹੀਦਾ, ਉਹਨਾਂ ਦੇ ਵਾਸਤੇ ਦੁਆ ਕਰਨੀ ਚਾਹੀਦੀ ਹੈ, ਲੇਕਿਨ ਕਦਰ ਤੇ ਜ਼ਰੂਰੀ ਹੈ। ਕਦਰ ਤੇ ਫਿਰ ਜ਼ਿੰਦਗੀ 'ਚ ਹੀ ਹੈ ਨਾ, ਕਿਉਂਕਿ ਦੁਬਾਰਾ ਤੇ ਵਾਪਸ ਉਹਨਾਂ ਦੇ ਜਾਣ ਤੋਂ ਬਾਅਦ ਭਾਵੇਂ ਜੋ ਮਰਜ਼ੀ ਅਸੀਂ ਸੋਨੇ ਦੀਆਂ ਚੀਜ਼ਾਂ ਰੱਖ ਦਈਏ, ਲੇਕਿਨ ਨਹੀਂ, ਉਹ ਕਦਰ ਨਹੀਂ ਹੋਣੀ। ਕਦਰ ਹੋਈ ਹੈ ਕਿ ਲੋਕ ਆਖਣ ਯਾਰ ਇਸ ਆਪਣੇ ਵਾਲਿदैन ਨੂੰ ਬੜਾ ਸੋਹਣਾ ਸਾਂਭਿਆ, ਬੜਾ ਸੋਹਣਾ ਇਹਨਾਂ ਦੇ ਨਾਲ ਰਿਹਾ। ਤੇ ਇੱਥੇ ਮੈਨੂੰ ਇੱਕ ਸ਼ੇਰ ਯਾਦ ਆ ਗਿਆ। ਅਕਸਰ ਮੈਂ ਨਵੀਂ ਜਨਰੇਸ਼ਨ ਨੂੰ ਵੀ ਇਹ ਪੈਗਾਮ ਦੇਣਾ ਹੁੰਦਾ, ਤੁਹਾਡਾ ਉਹ ਵੀ ਵਿੱਚ ਸ਼ਾਮਲ ਹੋ ਗਿਆ। ਉਹ ਇਹ ਪੈਗਾਮ ਹੈ, ਕਿ ਕੀਤੀ ਖਿਦਮਤ ਜੁਦਾ ਜੇ ਨਾ ਮਾਪਿਆਂ ਦੀ, ਵਾਹ ਵਾਹ, ਮੋਇਆ ਟੋਂਗ ਰਚਾਣ ਦਾ ਕੀ ਫਾਇਦਾ, ਪਹਿਲਾਂ ਕੋਲ ਬਹਿ ਕੇ ਦੁਖੜਾ ਫੁੱਲਿਆ ਨਹੀਂ, ਪਿੱਛੋਂ ਰੋਣ ਕਰ ਲਾਉਣ ਦਾ ਕੀ ਫਾਇਦਾ, ਤੇ ਸਾਹ ਹੁੰਦਿਆਂ ਭੁੱਖ ਨਾ ਪਿਆਸ ਪੁੱਛੀ, ਪਿੱਛੋਂ ਦੇਗਾ ਚੜਾਉਣ ਦਾ ਕੀ ਫਾਇਦਾ, ਉਹ ਯਾਰੋ ਜਿਹਦੇ ਤੇ ਮਾਪੇ ਨਾਰਾਜ਼ੀ ਹੋਵਣ, ਉਹਦਾ ਮੱਕੇ ਵੱਲ ਜਾਣ ਦਾ ਕੀ ਫਾਇਦਾ। ਹੁਣ ਮੈਂ ਚੈਲੰਜ ਨਾਲ ਕਹਿਣਾ, ਇਹ ਜਿਹੜੇ ਮੈਂ ਸ਼ੇਰ ਬੋਲਣ ਲੱਗਿਆ ਨਾ, ਇਹ ਤੇ ਤੁਹਾਡੇ ਅਥਰੂ ਇੰਜ ਡਿੱਗਣੇ ਨੇ, ਪੂਰਾ ਚੈਲੰਜ ਨਾਲ ਕਹਿ ਰਹੇ ਕਿ ਨਾਲ ਜਿਸ ਵੇਲੇ ਬੰਦਾ ਘਰ ਜਾਵੇ ਤੇ ਵਾਲਿदैन ਘਰ ਲੱਭਣ ਤੇ ਕਲੇਜੇ ਨੂੰ ਠੰਡ ਪੈ ਜਾਂਦੀ ਹੈ, ਦਿਲ ਨੂੰ ਠੰਡ ਪੈ ਜਾਂਦੀ ਹੈ, ਤੇ ਜੇ ਨਾ ਹੋਣ ਤੇ ਫਿਰ ਕੀ ਬੀਤਦੀ ਹੈ। ਕਿ ਨਾਲ ਮਾਪਿਆਂ ਉਹ ਜਗ ਦੀ ਸ਼ਾਨ ਸਾਰੀ,
ਛੱਤਰ ਮਾਣ ਹੁੰਦੇ ਉਹ ਬਿਨਾ ਮਾਪਿਆਂ ਕੰਡ ਨਾ ਰਵੇ ਕੱਜੀ ਭਾਵੇਂ ਦੌਲਤਾਂ ਲੱਖ ਸਮਾਨ ਹੁੰਦੇ। ਅਕਸਰ ਪ੍ਰੋਗਰਾਮਾਂ ਤੋਂ ਲੇਟ ਘਰ ਜਾਈਦਾ ਨਾ ਤੇ ਜਿਸ ਵੇਲੇ ਗੱਡੀ ਦਾ ਹਾਰਨ ਵੱਜਦਾ ਨਾ ਤੇ ਗੇਟ ਤੇ ਮਾਰ ਹੀ ਖੜੇ ਹੁੰਦੇ ਨੇ। ਸਾਡੇ ਘਰ ਦੇ ਵਿੱਚ 20 ਜੀ ਨੇ ਇਕੱਠੇ ਰਹਿ ਰਹੇ ਨੇ ਤੇ ਜਿਸ ਵੇਲੇ ਗੱਡੀ ਦਾ ਹਾਰਨ ਵੱਜਣਾ ਤੇ ਵਾਲਦਾ ਗੇਟ ਤੇ ਉਹਨਾਂ ਨਹੀਂ ਆਣਾ ਤੇ ਮੈਂ ਉਹਨਾਂ ਨੂੰ ਕਿੰਨੀ ਵਾਰੀ ਕਿਹਾ ਕਿ ਮਾਂ ਜੀ ਤੁਸੀਂ ਸੌਂ ਜਿਆ ਕਰੋ ਤੇ ਉਹ ਕਹਿੰਦੇ ਨੇ ਪੁੱਤਰ ਜਦੋਂ ਤੱਕ ਤੂੰ ਘਰ ਨਹੀਂ ਨਾ ਆਂਦਾ ਉਦੋਂ ਤੱਕ ਮੈਨੂੰ ਨੀਂਦ ਨਹੀਂ ਆਂਦੀ ਤੇ ਮੈਂ ਕੀ ਕਰਾਂ। ਤੇ ਮੈਂ ਤੇਰੀ ਉਡੀਕ ਵਿੱਚ ਦਰਵਾਜ਼ਾ ਵੇਖਦੀ ਰਹਿੰਦੀ ਕਿ ਪੁੱਤਰ ਦੀ ਗੱਡੀ ਆਵੇ ਤੇ ਫਿਰ ਮੈਂ ਅੱਗੇ ਹੋਵਾਂ। ਤੇ ਬਾਜ ਮਾਪਿਆਂ ਉਹ ਬਿਨਾ ਮਾਪਿਆਂ ਕੰਡ ਨਾ ਰਵੇ ਕੱਜੀ ਭਾਵੇਂ ਦੌਲਤਾਂ ਲੱਖ ਸਮਾਨ ਹੁੰਦੇ ਬਾਜ ਮਾਪਿਆਂ ਰੁਲਦੇ ਬਾਲ ਤੇ ਵਾਹ ਵਾਹ ਔਖੇ ਜੀਵਨ ਦੇ ਬੁਸ਼ਕੇ ਚਾਣ ਹੁੰਦੇ ਉਹ ਸੱਚੀ ਆਖਦੇ ਲੋਕ ਅਹਿਸਾਨ ਸਾਈਆਂ ਇਹ ਗੱਲਾਂ ਨਾਲ ਨਾ ਕਦੀ ਗਿਆਨ ਹੁੰਦੇ ਤੇ ਮਾਪੇ ਮਰਨ ਨਰਾਸੀਆਂ ਪੈਣ ਪੱਲੇ ਚਾਰੇ ਕੋਟ ਹਨੇਰੇ ਦਾ ਵਾਸ ਹੋਵੇ ਕਾਦਾ ਜੀਵਣਾ ਉਹ ਜਗ ਤੇ ਬੱਚਿਆਂ ਦਾ ਉਹ ਜਦੋਂ ਮਾਂ ਤੇ ਬਾਪ ਨਾ ਪਾਸ ਹੋਵੇ ਵਾਹ ਲੱਖਾਂ ਦੌਲਤਾਂ ਮਾਲ ਵੀ ਆਣ ਪੱਲੇ ਉਹ ਬਿਨਾ ਮਾਪਿਆਂ ਜੀਵਣਾ ਹਾਸ ਹੋਵੇ ਤੇ ਸੱਚੀ ਆਖਦੇ ਲੋਕ ਅਹਿਸਾਨ ਸਾਈਆਂ ਉਹ ਜੀਵਨ ਮਾਪਿਆਂ ਬਾਝ ਉਦਾਸ ਹੋਵੇ। ਤੇ ਜਿੰਨੇ ਯਾਰੀਆਂ ਲਾਣ ਵਾਲੇ ਨਾ ਬਾਹਰ ਅੰਦਰ ਆਪਣੇ ਦੋਸਤਾਂ ਅੱਗੇ ਨਾਲ ਬਹਿਣ ਵਾਲੇ ਮੈਂ ਉਹਨਾਂ ਨੂੰ ਕਹਾਂਗਾ ਕਿ ਬਾਪ ਨਾਲੋਂ ਵੱਡਾ ਸੱਜਣ ਦੁਨੀਆ ਤੇ ਕੋਈ ਨਹੀਂ। ਬਿਲਕੁਲ ਬਿਲਕੁਲ ਬਾਪ ਨਾਲੋਂ ਵੱਡਾ ਸੱਜਣ ਦੁਨੀਆ ਤੇ ਕੋਈ ਨਹੀਂ। ਤੇ ਕਾਫ ਕੱਖਾਂ ਦੀਆਂ ਕੁੱਲੀਆਂ ਰਹਿਣ ਖੜੀਆਂ ਚੂਨੇ ਗੱਚ ਹਵੇਲੀਆਂ ਟਹਿੰਦੀਆਂ ਨੀ ਉਹ ਵੇਲੇ ਔਖੜੇ ਸੌਖੜੇ ਲੰਘ ਜਾਂਦੇ ਤੇ ਗੱਲਾਂ ਯਾਦ ਸੱਜਣਾ ਦੀਆਂ ਰਹਿੰਦੀਆਂ ਨੇ ਜਦੋਂ ਮਲਕਲ ਮੌਤ ਦਾ ਪਵੇ ਫੇਰਾ ਉਹ ਮਦੀਆਂ ਹੱਥਾਂ ਤੇ ਲੱਗੀਆਂ ਰਹਿੰਦੀਆਂ ਨੀ ਮੁਹੰਮਦ ਬੂਟੇ ਆਇਓ ਦੋ ਮਾਪੇ ਯਾਦ ਆਵਣ ਉਹ ਜਦੋਂ ਗਲ ਮੁਸੀਬਤਾਂ ਪੈਂਦੀਆਂ ਨੇ। ਵਾਹ ਕਮਾਲ ਕਮਾਲ ਕਮਾਲ। ਅੱਛਾ ਮੈਂ ਤੁਹਾਡਾ ਇੱਕ ਕਲਾਮ ਸੁਣਿਆ ਤੁਸੀਂ ਪੜ੍ਹ ਰਹੇ ਸੀ ਕਿਤੇ ਤੇ ਉਹਦੇ ਵਿੱਚ ਹਜ਼ਰਤ ਸੁਲਤਾਨ ਬਾਹੂ ਦਾ ਉਹਦੇ ਵਿੱਚ ਤੁਸੀਂ ਨਾਪ ਤੋਲ ਦੀ ਗੱਲ ਕੀਤੀ ਤੇ ਵਾਕਈ ਨਾਪ ਤੋਲ ਇਨਸਾਨ ਦਾ ਬੜਾ ਪੱਕਾ ਹੋਣਾ ਚਾਹੀਦਾ। ਨਾਪ ਤੋਲ ਦੀ ਜਿਹੜੀ ਗੱਲ ਹੈ ਉਹਦੇ ਵਿੱਚ ਹਜ਼ਰਤ ਸਖੀ ਸੁਲਤਾਨ ਬਾਹੂ ਸਰਕਾਰ ਨੇ ਆਪਣੀ ਨਫੀ ਕੀਤੀ ਹੈ। ਆਪਣੀ ਨਫੀ ਕੀਤੀ ਹੈ। ਉਹ ਲਿਖਦੇ ਨੇ ਕਿ ਮੈਂ ਕੁਛ ਵੀ ਨਹੀਂ, ਮੇਰਾ ਵਜ਼ਨ ਕਿੰਨਾ ਹੈ ਦੁਨੀਆ ਤੇ ਮੇਰੇ ਮਾਲਕ ਦੇ ਸਾਹਮਣੇ ਮੈਂ ਕੀ ਹਾਂ, ਮੈਂ ਆਪਣੇ ਮਾਲਕ ਦੇ ਸਾਹਮਣੇ ਕੀ ਹਾਂ। ਸਰਕਾਰ ਲਿਖਦੇ ਨੇ ਹਾਂ ਨਾ ਮੈਂ ਸੇਰ ਨਾ ਪਾ
ਛਟਾ ਕੀ ਤੇ ਨਾ ਪੂਰੀ ਸਰਸਾਹੀ ਹੋ ਨਾ ਮੈਂ ਤੋਲਾ ਨਾ ਮੈਂ ਮਾਸ਼ਾ ਨਾ ਮੈਂ ਤੋਲਾ ਨਾ ਮੈਂ ਮਾਸ਼ਾ ਹੁਣ ਗੱਲ ਰੱਤੀਆਂ ਤੇ ਆਈ ਹੂ ਰੱਤੀ ਹੋਵਾਂ ਤੇ ਮੈਂ ਰੱਤੀਆਂ ਤੁਲਾਂ ਪਰ ਮੈਂ ਉਹ ਵੀ ਪੂਰੀ ਨਹੀਂ ਹੋ ਤੋਲ ਪੂਰਾ ਉਦੋਂ ਹੋ ਸੀ ਬਾਹੂ ਜਦੋਂ ਹੋ ਸੀ ਫਜ਼ਲ ਇਲਾਹੀ ਹੋ ਰਾਤੀ ਰੱਤੀ ਨੀਂਦ ਨਾ ਆਵੇ ਉਹ ਦਿਨ ਰਹੇ ਹੈਰਾਨੀ ਹੋ ਆਰਫ ਦੀ ਗੱਲ ਆਰਫ ਜਾਣੇ ਤੇ ਕਿਆ ਜਾਣੇ ਨਫਸਾਨੀ ਹੋ ਕਰ ਇਬਾਦਤ ਕੁਝ ਹਾਸਲ ਹੋਵੇ ਤੇਰੀ ਜ਼ਾਇਆ ਗਈ ਜਵਾਨੀ ਹੋ ਹੱਕ ਹੁਜ਼ੂਰ ਉਹਨਾਂ ਨੂੰ ਹਾਸਲ ਬਾਹੂ ਤੇ ਜਿੰਨਾ ਮਿਲਿਆ ਪੀਰ ਜਿਲਾਨੀ ਹੋ ਬਹੁਤ ਆਲਾ ਬਿਲਾਲ ਖਵਾਜਾ ਗੁਲਾਮ ਫਰੀਦ ਉਹਨਾਂ ਦੇ ਜਿਹੜੇ ਅਸ਼ਾਰ ਤੁਹਾਨੂੰ ਬਹੁਤ ਪਸੰਦ ਨੇ ਜਿਹੜਾ ਸਾਰੇ ਕਲਾਮ ਦਿਲ ਦੇ ਕਰੀਬ ਨੇ ਲੇਕਿਨ ਇੱਕ ਚੀਜ਼ ਦਿਲ 'ਚ ਵੱਜ ਜਾਂਦੀ ਹੈ ਬੰਦੇ ਦੇ ਉਹ ਸ਼ੇਰ ਸੁਣਾਉਣੇ ਨੇ ਸਰਕਾਰ ਫਰਮਾਉਂਦੇ ਨੇ ਕਮਾਲ ਹੋ ਤਨ ਤੰਦੂਰ ਹੱਡਾਂ ਦਾ ਬਾਲਣ ਵਾਹ ਅਸਾਂ ਹਾਵਾਂ ਨਾਲ ਤਪਾਏ ਵਾਹ ਕੱਪ ਕੱਪ ਬੁਕੀਆਂ ਅਸਾਂ ਪੇੜ ਕੀਤੇ ਉਤੋਂ ਇਸ਼ਕ ਪਲੇ ਥਣ ਲਾਏ ਤਨ ਦੀ ਹਾਂਡੀ ਅਤੇ ਮਨ ਦਾ ਸਾਲਣ ਹਾਏ ਉਹ ਵਿੱਚ
ਗੁਲਾਮ ਫਰੀਦਾ ਮੈਂ ਸਾਰੀ ਤੇਰੀ, ਤੈਨੂੰ ਅਜੇ ਇਤਬਾਰ ਨਹੀਂ ਆਇਆ ਕਿ ਇਸ਼ਕ ਮਜਾਜ਼ੀ ਰਾਜ਼ ਅਨੋਖੇ, ਉਹ ਕੀ ਜਾਣਨ ਮੁੱਲਾ ਮਲਵਾਣੇ, ਰਮਜ਼ ਹਕੀਕੀ ਆਰਫ ਸਮਝਣ ਅਤੇ ਨਾਲ ਦਿਲਬਰ ਦੇ ਪਾਣੇ। ਹਾਂ ਮੈਂ ਕੁਤੜੀ ਯਾਰ ਦੇ ਦਰਦੀ, ਉਹ ਜਾਣੇ ਜਾਂ ਨਾ ਜਾਣੇ, ਆਖ ਫਰੀਦ ਮਡਲੂਲੋਂ ਦੇ ਵਿੱਚ, ਉਹ ਕੀਤੇ ਇਸ਼ਕ ਠਿਕਾਣੇ, ਤੇ ਹਾਰ ਥੀਵਾਂ ਤੰਡੇ ਗਲ ਦਾ ਮਾਹੀ, ਉਹ ਤੰਡੀ ਨਜ਼ਰੋਂ ਦੂਰ ਨਾ ਥੀਵਾਂ, ਕਮਾਲ ਦੀ ਜੁੱਤੀ, ਉਹ ਨਿਤ ਕਦਮਾਂ ਹੇਠ ਮਦੀਵਾ, ਇਜ਼ਤ ਨਿਆਜ਼ ਹੈ ਮੁੱਢੀ ਸਾਡੀ, ਉਹ ਨਿਤ ਬਾਦੀ ਯਾਰ ਸਦੀਵਾ, ਆਖ ਫਰੀਦ ਮੁਖ ਤੈ ਦਿਲ ਵਰਦਾ, ਮੈਂ ਹਰ ਦਮ ਵੇਖ ਕੇ ਜੀਵਾਂ। ਵਾਹ ਵਾਹ ਵਾਹ, ਬਹੁਤ ਹੀ ਸੋਹਣਾ, ਕਮਾਲ। ਬਿਲਾਲ, ਅੱਲਾਹ ਪਾਕ ਤੁਹਾਡੀ ਆਵਾਜ਼ 'ਚ ਹੋਰ ਬਰਕਤ ਪਾਵੇ, ਆਮੀਨ। ਤੇ ਜਾਂਦੇ ਜਾਂਦੇ ਮੇਰੇ ਸ਼ੋਅ ਵਾਸਤੇ ਇੱਕ ਐਕਸਕਲੂਸਿਵ ਚੀਜ਼ ਤੁਹਾਡੇ ਸ਼ੋਅ ਵਾਸਤੇ, ਜਿਹੜਾ ਸਿਰਫ ਉਹ ਕਹਿਣਾ ਮੇਰਾ ਹੀ ਰਹੇਗਾ ਸਾਰੀ ਨਾਂ ਕੀ ਸ਼ੋਅ ਦਾ? ਪੰਜਾਬੀ ਪੋਡਕਾਸਟ ਵਿਦ ਉਕਾਸ਼ਾ ਗੁਲ ਅਸ਼ਰਫ। ਓਏ ਏਡਾ ਵੱਡਾ ਨਾਮ ਤੁਹਾਡੇ ਸ਼ੋਅ ਵਾਸਤੇ। ਹਾਂ, ਤੁਹਾਡੇ ਸ਼ੋਅ ਵਾਸਤੇ ਹਾਂ, ਇੱਕ ਹੀ ਗੱਲ ਕਹਿਣੀ ਹੈ, ਹਾਂ, ਕਿ ਸੱਜਣਾ ਨਾਲ ਵਪਾਰ ਨਾ ਕਰੀਏ, ਹਾਏ ਨਹੀਂ ਤੇ ਫੇਰ ਇਜ਼ਹਾਰ ਨਾ ਕਰੀਏ। ਬਿਲਕੁਲ ਉਹ ਬਿਲਕੁਲ, ਸੱਜਣ ਲੱਖ ਗੁਨਾਹੀ ਹੋਵੇ, ਉਹਦੇ ਐਬ ਸ਼ੁਮਾਰ ਨਾ ਕਰੀਏ, ਤੇ ਸੱਜਣ ਭਾਵੇਂ ਬਣ ਜਾਏ ਦੁਸ਼ਮਣ, ਉਹਦੇ ਉੱਤੇ ਆਜ਼ਮ ਯਾਰ ਦੇ ਮਰਨੇ ਮਰੀਏ, ਨਹੀਂ ਤੇ ਪਹਿਲਾਂ ਹੀ ਪਿਆਰ ਨਾ ਕਰੀਏ, ਨਹੀਂ ਤੇ ਪਹਿਲਾਂ ਹੀ ਪਿਆਰ ਨਾ ਕਰੀਏ, ਤੇ ਮਹਿਬੂਬਾਂ ਤੇ ਨੁਕਤਾ ਚੀਨੀ। ਅੱਛਾ, ਇਹ ਤੁਹਾਡੇ ਲਈ ਬੋਲ ਰਿਹਾ। ਉਹ ਜਿਹੜਾ ਮੈਂ ਬਹੁਤ ਮਾਸੂਮ ਬੰਦੀ, ਮੈਂ ਨਹੀਂ ਨੁਕਤਾ ਚੀਨੀ ਕਰਦੀ ਕਸਮੇ। ਉਹ ਮਹਿਬੂਬਾਂ ਤੇ ਨੁਕਤਾ ਚੀਨੀ, ਜਿਹੜਾ ਕਰਨ ਤੋਂ ਬਾਜ਼ ਨਹੀਂ ਆਉਂਦਾ, ਅਸਲ ਮੁਨਾਫਿਕ ਜਾਣੀ ਉਸਨੂੰ, ਤੇ ਉਹ ਝੂਠਾ ਹੀ ਪਿਆਰ ਜਤਾਉਂਦਾ। ਉਹ ਸਾਨੂੰ ਦੱਸਿਆ ਇਸ਼ਕ ਦੇ ਮੁਫਤੀ, ਜਿਹੜਾ ਮੁੜ ਮੁੜੇ ਆਜ਼ਮ ਜਿੱਥੇ ਉਹ ਦਿਲ ਲੱਗ ਜਾਵੇ, ਉੱਥੇ ਐਬ ਨਜ਼ਰ ਨਹੀਂ ਆਉਂਦਾ, ਉੱਥੇ ਐਬ ਨਜ਼ਰ ਨਹੀਂ ਆਉਂਦਾ। ਵਾਹ ਵਾਹ ਵਾਹ, ਕਮਾਲ। ਹੈਦਰ, ਜਾਂਦੇ ਜਾਂਦੇ ਅਸੀਂ ਬਹੁਤ ਮਜ਼ੇਦਾਰ ਸਾਡੀ ਮਹਿਫਿਲ ਸੀ, ਜਾਂਦੇ ਜਾਂਦੇ ਇੱਕ ਸਵਾਲ
ਹਾਂਜੀ ਦੁਨਿਆਵੀ ਸਵਾਲ ਜਿਹੜੇ ਅੱਜ ਕੱਲ ਦੇ ਕੁੜੀਆਂ ਮੁੰਡਿਆਂ ਦੇ ਦਿਲ ਲੱਗਦੇ ਉਹਦੇ ਸਭ ਤੋਂ ਪਹਿਲੇ ਇਹੀ ਕਹਿੰਦੇ, ਕੁੜੀ ਕਹਿੰਦੀ ਤੂੰ ਇਹ ਛੱਡ ਦੇ ਤੇ ਮੈਂ ਤੇਰੇ ਨਾਲ ਰਵਾਂਗੀ, ਮੁੰਡਾ ਕਹਿੰਦਾ ਤੂੰ ਇਹ ਛੱਡ ਦੇ ਤੇ ਮੈਂ ਤੇਰੇ ਨਾਲ ਰਵਾਂਗੀ। ਤੇ ਇੱਥੇ ਅਸੀਂ ਗੱਲ ਕਰ ਰਹੇ ਕਿ ਫਿਰ ਜੇ ਮੁਹੱਬਤ ਹੋ ਜਾਏ ਤੇ ਐਬ ਤੇ ਨਹੀਂ ਨਜ਼ਰ ਆਉਂਦੇ। ਨਹੀਂ ਫਿਰ ਤੇ ਮੀਆਂ ਸਾਹਿਬ ਲਿਖਦੇ ਨੇ ਕਿ ਜੋ ਕਿਸੇ ਦਾ ਆਸ਼ਿਕ ਹੋਵੇ ਉਸੇ ਦੀ ਗੱਲ ਕਰਦਾ, 100 ਮਕਰ ਬਹਾਨੇ ਕਰਕੇ ਤੇ ਉਹਦੇ ਹੀ ਮਰਨੇ ਮਰਦਾ। ਮੈਂ ਇੱਕ ਗੱਲ ਕਵਾਂਗਾ ਕਿ ਜੇ ਫਿਰ ਗੱਲ ਕਰ ਲਈਏ ਤੇ ਫਿਰ ਗੱਲ ਤੇ ਪੱਕੇ ਰਹੀਏ। ਵਾਹ ਵਾਹ। ਤੇ ਹੁਣ ਗੱਲ ਤੇ ਪੱਕੇ ਰਹਿਣਾ ਹੈ। ਇਹ ਹੁਣ ਤੁਹਾਡਾ ਆਪਣਾ ਘਰ ਹੈ, ਤੁਹਾਡਾ ਆਪਣਾ ਪੋਡਕਾਸਟ ਹੈ। ਤੁਸੀਂ ਜਦੋਂ ਇੱਥੇ ਆਣਾ ਹੈ ਨਾ ਲਾਹੌਰ 'ਚ ਤੇ ਮੇਰੇ ਕੋਲ ਜ਼ਰੂਰ ਆਣਾ ਹੈ। ਮੈਂ ਔਨ ਕੈਮਰਾ ਰਿਕਾਰਡ ਕਰਨਾ ਤਾਂ ਕਿ ਮੈਂ ਹਰ ਦਫਾ ਦਿਖਾ ਸਕਾਂ ਔਨ ਕੈਮਰਾ ਤੁਸੀਂ ਹੁਣ ਕਹਿ ਰਹੇ ਹੋ ਨਾ ਤੇ ਮੈਂ ਪਹਿਲਾਂ ਤੇ ਹੀ ਆਪਣਾ ਸਮਝਿਆ। ਇੱਥੇ ਬਿਸਤੀ ਜੀ ਹੋ ਗਈ ਮੇਰੀ। ਇਹ ਤੇ ਮੇਰੇ ਘਰ 'ਚ ਹੀ ਆ ਕੇ ਮੇਰੀ ਬਿਸਤੀ ਕਰਦੀ ਫੜ ਕੇ। ਆਪਣਾ ਸਮਝ ਕੇ ਹੀ ਆਏ ਆ ਕਿ। ਥੈਂਕ ਯੂ ਸੋ ਮਚ ਬਿਲਾਲ। ਅੱਲਾਹ ਪਾਕ ਤੁਹਾਨੂੰ ਹੋਰ ਰੰਗ ਲਾਵੇ। ਆਮੀਨ। ਲਾਲ ਰੰਗ ਤੇ ਲਾ ਦਿੱਤਾ ਤੁਹਾਡੇ ਮੂੰਹ ਨੂੰ। ਅੱਛਾ ਉਹ ਤੁਸੀਂ ਨਹੀਂ ਗਾਂਦੇ ਇੰਨਾ ਖੂਨ ਆ ਜਾਂਦਾ ਮੂੰਹ। ਓਹੋ ਲਾਲ ਰੰਗ ਲੱਗ ਗਿਆ। ਅੱਲਾਹ ਪਾਕ ਤੁਹਾਨੂੰ ਹੋਰ ਰੰਗ, ਪਤਾ ਨਹੀਂ ਕੋਈ ਰੰਗ ਲੱਗ ਗਿਆ। ਅੱਲਾਹ ਤੁਹਾਨੂੰ ਆਪਣਾ ਰੰਗ ਲਾਵੇ। ਆਮੀਨ। ਖੁਸ਼ ਰਹੋ, ਆਬਾਦ ਰਹੋ। ਜਜ਼ਾਕੱਲਾ। ਲੋ ਵਿਊਅਰਸ, ਐਸੀ ਬਿਲਾਲ ਹੈਦਰ, ਬਹੁਤ ਮਜ਼ਾ ਆਇਆ ਤੇ ਮੈਨੂੰ ਪਤਾ ਹੈ ਤੁਹਾਡੀ ਪਸੰਦ ਹੈ ਬਿਲਾਲ ਹੈਦਰ, ਯਕੀਨਨ ਤੁਹਾਨੂੰ। ਲੇਕਿਨ ਕਮੈਂਟਸ ਦੱਸਣਾ ਨਾ ਭੁੱਲਣਾ ਕਿ ਕਿਹੜਾ ਤੁਹਾਨੂੰ ਕਲਾਮ ਬਹੁਤ ਜ਼ਿਆਦਾ ਪਸੰਦ ਆਇਆ। ਨਹੀਂ ਅਗਰ ਪਸੰਦ ਆਇਆ ਤੇ ਫਿਰ ਇਹਨੂੰ ਸ਼ੇਅਰ ਕਰ ਦੇਣ ਤੇ ਕਮੈਂਟ ਅੱਛੇ ਕਰਨ ਤੇ ਫਿਰ ਅਗਲਾ ਪੋਡਕਾਸਟ ਦਈਏ। ਇਸ ਕਲਾਮ ਦੇ ਵਿੱਚ ਜੇ ਕਿਸੇ ਨੇ ਕਮੈਂਟ ਨਹੀਂ ਕਰਨਾ, ਜੇ ਤੁਹਾਡੇ ਵਿਊਜ਼ ਅੱਛੇ ਆਏ ਨਾ ਤੇ ਫਿਰ ਮੈਂ ਫਿਰ ਆਵਾਂ। ਮੈਂ ਕਹਿੰਦੀ ਹਾਂ ਮਿਲੀਅਨਸ ਦੀ ਗੇਮ ਹੈ ਤੇ ਇਹ ਤੁਸੀਂ ਫੇਰ ਆਣਾ ਹੈ। ਇਹ ਹੁਣ ਤੁਸੀਂ ਮਿਲੀਅਨਸ ਤੱਕ ਪਹੁੰਚਾਓਗੇ ਤੇ ਬਿਲਾਲ ਹੈਦਰ ਦੁਬਾਰਾ ਇੱਥੇ ਬੈਠੇ ਹੋਣਗੇ। ਮਿਲਦੇ ਹਾਂ ਅਗਲੇ ਪੋਡਕਾਸਟ। ਤਦ ਤੱਕ ਲਈ ਰੱਬ ਰਾਖਾ। ਅੱਲਾਹ ਹਾਫਿਜ਼।